ਜਦੋਂ ਅਸਾਂ ਬਹਿਣਾ ਨਾ ਤੇ ਅਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਈਂ ਸਰਦਾਰ ਸਾਹਿਬ ਆ ਜਾਣੇ, ਬਾਬਾ ਜੀ ਸ਼ੌਕ ਆ ਜਾਣੇ, ਜਿਨ੍ਹਾਂ ਦਾ ਕਲਾਮ ਦੀ ਅਕਸਰ ਡਿਮਾਂਡ ਕਰ ਦਿੰਦੇ ਹੁੰਦੇ ਨੇ, ਬਾਬਾ ਜੀ ਸ਼ੌਕ ਆ ਜਾਣੇ। ਇਹਨਾਂ ਦੇ ਕੋਲੋਂ ਜਿਹੜੇ ਇਹਨਾਂ ਦੇ ਲਫ਼ਾਜ਼ਾਂ ਦੀ ਅਦਾਇਗੀ ਸੁਣੀ ਨਾ ਤੇ ਬੰਦਾ ਸਾਨੂੰ ਵੀ ਹੈ ਜੋੜਨ ਦੀ ਗੱਲ ਆ। ਅਸੀਂ ਸ਼ਾਇਰ ਕੋ ਨਹੀਂ ਜ਼ਰੂਰ ਸਾਡਾ ਸਿਆਸਤ ਮੁਕਾਮੀ ਨਾ ਕਰਨ ਦੀ ਵਾਸਤਾ, ਲੇਕਿਨ ਸ਼ਾਇਰਾਂ ਦੀ ਸਾਨੂੰ ਅਦਾ ਬੜੀ ਪਸੰਦ ਹੈ। ਅਸੀਂ ਉਹਦੀ ਕਾਪੀ ਕਰਨ ਦੀ, ਅਸੀਂ ਉਹਦੀ ਨਕਲ ਮਾਰਨ ਦੀ ਕੋਸ਼ਿਸ਼ ਕਰਨੇ ਆ ਤੋ ਕਰਦੇ ਆ ਅਸੀਂ ਇਹਨਾਂ ਦੀਆਂ ਮੁਹੱਬਤ ਦੀਆਂ ਨਜ਼ਰਾਂ 'ਚ ਆ ਗਏ ਹਾਂ। ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖਣ। ਤੇ ਮੈਂ ਜਾਂਦੇ ਹਾਂ ਦੋ ਜਿਹਦੇ ਲਈ ਮੈਂ ਚੋਖ ਉਜਾੜ ਸੁੱਟੀ, ਜਿਹਦੇ ਲਈ ਮੈਂ ਚੋਖ ਉਜਾੜ ਸੁੱਟੀ, ਉਹਨੇ ਪੁੱਛਿਆ ਨਾ ਕਦੇ ਹਾਲ ਮੇਰਾ, ਖਾ ਗਿਆ ਉਹ ਮੇਰਾ ਇਤਬਾਰ ਜ਼ਾਲਮ, ਰੱਜ ਵੇਖਿਆ ਉਸ ਜ਼ਵਾਲ ਮੇਰਾ, ਹੋਈ ਕਦੇ ਤੌਫੀਕ ਨਾ ਉਸ ਤਾਈਂ, ਬਨ ਆਉਂਦਾ ਉਹ ਲਜਪਾਲ ਮੇਰਾ, ਉਹਨੂੰ ਹੁਸਨ ਕਮੰਡ ਨੇ ਮਾਰ ਦਿੱਤੀ, ਕਿਵੇਂ ਤੱਕਦਾ ਉਹ ਜਮਾਲ ਮੇਰਾ, ਟੋਟੇ ਕਰਕੇ ਪੈਰਾਂ 'ਚ ਸੁੱਟ ਦਿੱਤਾ, ਸੰਗ ਦਿਲ ਨੇ ਅੱਜ ਰੁਮਾਲ ਮੇਰਾ, ਕਿਵੇਂ ਰੱਖੇ ਤਸੱਲੀਆਂ ਦਿਲ ਖਾਲਦ, ਪਿਆ ਤੁਹਦਾ ਏ ਵਾਲ ਫਾਲ ਮੇਰਾ। ਘੁੰਮਣ ਸਾਹਿਬ ਦੀ ਨਜ਼ਰ ਕੰਮ ਆਈਆਂ ਨਾ ਦੌਲਤ ਅੱਜ ਖਾਲਦ, ਕੰਮ ਆਈਆਂ ਨਾ ਦੌਲਤ ਅੱਜ ਖਾਲਦ, ਪਰੇ ਭਾਗ ਚੋਂ ਮੈਨੂੰ ਉਠਾ ਦਿੱਤਾ, ਡੋਲੀ ਪਾ ਕੇ ਮੇਰੇ ਸਕਿਆਂ ਨੇ ਚਿੱਟੇ ਸੂਟ ਦੇ ਵਿੱਚ ਸਜਾ ਦਿੱਤਾ, ਡੋਲੀ ਪਾ ਕੇ ਮੇਰੇ ਸਕਿਆਂ ਨੇ ਚਿੱਟੇ ਸੂਟ ਦੇ ਵਿੱਚ ਸਜਾ ਦਿੱਤਾ, ਧੀਆਂ ਪੁੱਤਰ ਤੇ ਭੈਣਾਂ ਭਰਾ ਨਾਲੇ ਹੌਕਾ ਮੇਰੇ ਯਾਰਾਂ ਵੀ ਲਾ ਦਿੱਤਾ, ਕਈਆਂ ਆਕੜਾਂ ਟੁੱਟ ਗਏ ਮਨ ਸਾਰੇ, ਬਿਸਤਰ ਨਗਰ ਹਨੇਰ ਚ ਢਾ ਦਿੱਤਾ, ਮਿੱਟੀ ਪਾ ਕੇ ਮੂੰਹ ਤੇ ਆਖਦੇ ਨੇ ਅਸਾਂ ਮਈਅਤ ਦਾ ਫਰਜ਼ ਨਿਭਾ ਦਿੱਤਾ, ਜਿਹੜੇ ਰਾਵਾਂ 'ਚ ਫੁੱਲ ਖਿਲਾਰਦੇ ਸਨ, ਜਿਹੜੇ ਰਾਵਾਂ 'ਚ ਫੁੱਲ ਖਿਲਾਰਦੇ ਸਨ, ਉਹਨਾਂ ਫੁੱਲਾਂ 'ਚ ਬਸ ਛੁਪਾ ਦਿੱਤਾ, ਮੈਂ ਦੌਰ ਅੰਦਰ ਉਹਨਾਂ ਦੌਰ ਉੱਤੇ ਕਲਮਾ ਮੁੱਲਾ ਤੂੰ ਬਖਸ਼ਿਸ਼ ਪੜਾ ਦਿੱਤਾ, ਆਸੇ ਪਾਸੇ ਹਨੇਰ ਤੇ ਉਹ ਕੋਈ ਨਾ, ਜਿੰਨਾ ਲਈ ਤੂੰ ਵੇਲਾ ਗਵਾ ਦਿੱਤਾ, ਜਿਉਂਦੇ ਵਾਸਤੇ। वाह 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 वाह, क्या बात है, बहुत शुक्रिया, बड़ी मेहरबानी जनाब मेहर खालिद मजीद साहब। इस तो बाद मैं अगले दोस्त नूं दावत देने तो पहला अफजल एहसन रंधावा साहब लिखते हैं कि हुण ते कुछ नहीं नजरी आउंदा, हुण ते कुछ नहीं नजरी आउंदा, होर एक दीवा बाल नहीं माए, हुण ते कुछ नहीं नजरी आउंदा, होर एक दीवा बाल नहीं माए, मैं दरियावां दा हानी सा, मैं दरियावां दा हानी सा, तरने पै गए खाल नहीं माए, मैं दरियावां दा हानी सा, तरने पै गए खाल नहीं माए। और साडे अगले प्रोने साडा अज दा सैशन जिहड़ा आखिरी है, ਇਹਦੇ ਵਿੱਚ मैं गुजारिश करना जनाब लियाकत अंसारी साहब, तुसी आओ ते चलो ठीक है जी, बहुत शुक्रिया मेहरबानी। ते मैं हुण फिर यही कहांगा, कोई कोठे उत्ते केस पिया, कोई कोठे उत्ते केस पिया, एकदम माहीदा सी वो भी टुर परदेस गया, ते साडे अपना परदेस तो देश आने वाले साडे वीर मित्र 24 न्यूज़ लंदन तो जनाब इंजीनियर असद अली, भरपूर तालियां नाल इस्तकबाल करो इन्हां दा। बिस्मिल्लाहिर्रहमानिर्रहीम। सब तो पहले जनाब मुदस्सर इकबाल भट्ट साहब, जाहिद हसन साहब, उस अलावा लियास घुमन साहब, लियाकत अंसारी साहब, उन्होंने मेहरबानी कि वो छोटी जी काल के उत्ते जनाब उन्होंने वक्त कढ़िया तो तशरीफ लैके आए। भट्ट साहब ने बड़ी जबरदस्त गल की जी, असीं लंदन जाने तो असद इंजीनियर ड्राइवर हुंदा है मेरा। मुदस्सर भट्ट साहब की जी शख्सियत है और जो पंजाबी वास्ते उन्होंने काम है, मैं कहना कि मेरे वास्ते फखर है कि ऐसी शख्सियत का मैं ड्राइवर बना और ड्राइवर बनता ही रहा। दूसरी चीज़ है वाली है कि माशाल्लाह 2 सैशन इन्होंने किया, 2 साल तो पंजाबी की कॉन्फ्रेंस उत्ते कर रहे हैं मैनचेस्टर दे विच। बहुत जबरदस्त इन्हां दा काम, पंजाबी की जी जबान है उन्होंने फरोग देने वास्ते ਅਸੀਂ ਉੱਤੇ ਬੈਠਨੇ ਆ, ਦੇਖਨੇ ਆ, ਜਿਹੜੇ ਸਾਡੇ ਸਰਦਾਰ ਭਾਈ ਨੇ ਉਹ ਤੇ ਆਪਣੇ ਬੱਚਿਆਂ ਨੂੰ
ਪੰਜਾਬੀ ਦੀ ਜ਼ਬਾਨ ਜਿਹੜੀ ਏ ਉਹਦੇ ਬਾਰੇ ਦੱਸਦੇ ਨੇ। अजान हो रही है, थोड़ा बैठ। ਤੇ ਉਹ ਮੈਂ ਕਹਿ ਰਿਹਾ ਸੀ ਕਿ ਜਿਹੜੇ ਉੱਥੇ ਸਾਡੇ ਸਰਦਾਰ ਭਾਈ ਨੇ ਉਹ ਤੇ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਬਾਨ ਦੇ ਨਾਲ ਉਹਨਾਂ ਦਾ ਤਲਕ ਜੋੜਦੇ ਨੇ, ਪੰਜਾਬੀ ਬੋਲਦੇ ਨੇ। ਲੇਕਿਨ ਸਾਡੇ ਅਸੀਂ ਜਿਹੜੇ ਲੋਕ ਹੁੰਦੇ ਆ, ਅਸੀਂ ਉਰਦੂ ਬੋਲਣਾ ਆਪਣੇ ਆਪ ਦਾ ਫਖਰ ਮਹਿਸੂਸ ਕਰ ਰਹੇ ਹਾਂ। ਅਸੀਂ ਸਮਝਦੇ ਕਿ ਸ਼ਾਇਦ ਅਸੀਂ ਉਰਦੂ ਬੋਲਾਂਗੇ ਤੇ ਅਸੀਂ ਇੱਕ ਹਾਈ ਸਟੈਂਡਰਡ ਜਾਂ ਆਪਣੇ ਆਪ ਨੂੰ ਇੱਕ ਆਲਾ ਜਿਹੜਾ ਹੈ ਉਹ ਸ਼ਖਸੀਅਤ ਬਣਾ ਕੇ ਆਪਣੇ ਬੱਚਿਆਂ ਨੂੰ ਉਹ ਪੇਸ਼ ਕਰਾਂਗੇ। ਲੇਕਿਨ ਭੱਟ ਸਾਹਿਬ ਨੇ ਜਿਸ ਤਰੀਕੇ ਨਾਲ ਉੱਥੇ ਜਾ ਕੇ ਜਿਹੜੀਆਂ 2 ਕਾਨਫਰੰਸ ਕੀਤੀਆਂ, ਦੱਸਿਆ ਕਿ ਯਾਰ ਤੁਹਾਡੀ ਮਾਂ ਬੋਲੀ ਹੈ ਪੰਜਾਬੀ, ਪੰਜਾਬੀ ਦੀ ਇੱਕ ਤਾਰੀਖ ਹੈ, ਤੇ ਕਿਉਂ ਨਾ ਅਸੀਂ ਆਪਣੀ ਇਸ ਜ਼ਬਾਨ ਨੂੰ ਤਰਵੀਜ ਦਈਏ ਤੇ ਫੈਲਾਈਏ, ਆਪਣੇ ਬੱਚਿਆਂ ਨੂੰ ਦਸੀਏ ਕਿ ਸਾਡੀ ਇਹ ਮਾਂ ਬੋਲੀ ਜਿਹੜੀ ਹੈ ਉਹ ਕਿੰਨੀ ਮਿੱਠੀ ਜ਼ਬਾਨ ਹੈ। ਤੇ ਜਿਸ ਤਰੀਕੇ ਨਾਲ ਉਹਨੇ 2 ਸਾਲਾਂ ਦੇ ਵਿੱਚ ਉੱਥੇ ਇੱਕ ਬੂਟਾ ਲਗਾਇਆ ਹੋਵੇ, ਅਲਹਮਦੁਲਿਲਾ ਦੀ ਖੁਸ਼ਬੂ ਹੁਣ ਇਸ ਟਾਈਮ ਮਾਨਚੈਸਟਰ ਛੱਡ ਕੇ ਉਹਨਾਂ ਜਿਹੜਾ ਲੰਡਨ ਹੈ ਉੱਥੇ ਹੀ ਫੈਲਦੀ ਜਾ ਰਹੀ ਹੈ। ਤੇ ਅਸੀਂ ਇਸ ਵਾਰੀ ਜਦੋਂ ਭੱਟ ਸਾਹਿਬ ਨਾਲ ਮੁਲਾਕਾਤ ਹੋਈ ਸੀ ਲੰਡਨ ਦੇ ਵਿੱਚ, ਤਾਂ ਉਹਨਾਂ ਨੂੰ ਕਿਹਾ ਸੀ ਕਿ ਜਨਾਬ ਤੁਹਾਡੀ ਮਿਹਰਬਾਨੀ ਹੈ, ਇਸ ਟਾਈਮ ਸਾਨੂੰ ਲੰਡਨ ਦੀ ਜਿਹੜੀ ਮੇਜ਼ਬਾਨੀ ਹੈ ਉਹ ਵੀ ਦਿਓ, ਅਸੀਂ ਇੱਥੇ ਵੀ ਤੁਹਾਡੀ ਇੱਕ ਜਿਹੜੀ ਕਾਨਫਰੰਸ ਹੈ ਪੰਜਾਬੀ ਦੇ ਹਵਾਲੇ ਨਾਲ ਕਰਵਾਈਏ, ਲੋਕਾਂ ਨੂੰ ਦਸੀਏ ਜਨਾਬ ਕਿ ਪੰਜਾਬੀ ਦੀ ਜ਼ਬਾਨ ਸਿਰਫ ਮਾਨਚੈਸਟਰ, ਬਰਮਿੰਗਮ ਜਾਂ ਉੱਧਰ ਨਹੀਂ, ਲੰਡਨ ਵਿੱਚ ਵੀ ਜੀ ਇਹਦੇ ਜ਼ਬਾਨ ਦੇ ਚਾਹਣ ਵਾਲੇ ਬਹੁਤ ਜ਼ਿਆਦਾ ਨੇ। ਅਗਰ ਜਨਾਬ ਇਹਨਾਂ ਨੇ ਸਾਡੀ ਦਾਵਤ ਕਬੂਲ ਕਰ ਲਈ, ਸਾਨੂੰ ਮੇਜ਼ਬਾਨੀ ਦਾ ਸ਼ਰਫ ਬਖਸ਼ਿਆ, ਤੇ ਇਨਸ਼ਾਅੱਲਾ ਇੱਕ ਪਤਾ ਚਲੇਗਾ ਤੁਹਾਨੂੰ ਲਾਹੌਰ ਵਾਲਿਆਂ ਨੂੰ ਜਾਂ ਪਾਕਿਸਤਾਨ ਵਾਲਿਆਂ ਨੂੰ ਕਿ ਜੀ ਲੰਡਨ ਦੇ ਵਿੱਚ ਵੀ ਇੱਕ ਪੰਜਾਬੀ ਦੀ ਕਾਨਫਰੰਸ ਹੋਈ ਹੈ ਤੇ ਪੰਜਾਬੀ ਦੀ ਜਿਹੜੀ ਜ਼ਬਾਨ ਹੈ ਉਹਦੀ ਤਰਵੀਜ ਕੀਤੀ ਗਈ ਹੈ। ਬਾਕੀ ਜਨਾਬ ਭੱਟ ਸਾਹਿਬ ਜਿਹੜੇ ਨੇ ਪੰਜਾਬੀ ਦੇ ਹਵਾਲੇ ਨਾਲ ਜਿੰਨਾ ਕੰਮ ਕਰ ਰਹੇ ਨੇ, ਮੇਰਾ ਖਿਆਲ ਹੈ ਕਿ ਕੋਈ ਵੀ ਐਸੀ ਸ਼ਖਸੀਅਤ ਇੱਥੇ ਨਜ਼ਰ ਨਹੀਂ ਆ ਰਹੀ। ਸਾਡੀ ਦੁਆ ਵੇ, ਸਾਡੀ ਉਹਨਾਂ ਦੇ ਨਾਲ ਜਿੰਨੀਆਂ ਵੀ ਹਮਦਰਦੀਆਂ, ਸਾਡੀ ਉਹਨਾਂ ਦੀ ਮਦਦ ਔਰ ਖਵਾਹਿਸ਼ਾਤ ਉਹਨਾਂ ਦੇ ਨਾਲ ਨੇ ਕਿ ਉਹ ਜਿੰਨਾ ਉਹ ਪੰਜਾਬੀ ਦੇ ਹਵਾਲੇ ਨਾਲ ਉਹ ਕੰਮ ਕਰਨਾ ਚਾਹਣਗੇ, ਅਸੀਂ ਉਹਨਾਂ ਦੇ ਨਾਲ ਪੂਰਾ ਸਾਥ ਦੇਵਾਂਗੇ। ਔਰ ਉਮੀਦ ਵੀ ਕਰਨੇ ਆ ਕਿ ਜੀ ਭੱਟ ਸਾਹਿਬ ਦੇ ਨਾਲ ਸਾਡਾ ਤਲਕ ਜਿਹੜਾ ਸੀ ਉਹ ਪੰਜਾਬੀ ਤੋਂ ਇਲਾਵਾ ਹਟ ਕੇ ਵੈਸੇ ਇੱਕ ਦੋਸਤੀ ਵਾਲਾ, ਵੱਡੇ ਭਾਈ ਵਾਲਾ ਵੀ ਹੈ। ਤੇ ਜਦੋਂ ਵੀ ਇਹ ਕਿ ਪਾਕਿਸਤਾਨ ਆਏ, ਬੜਾ ਉਹਨਾਂ ਨੇ ਮੁਹੱਬਤ ਦਿੱਤੀ। ਅਸੀਂ ਤਾਂ ਉੱਥੇ ਜਾ ਕੇ ਸਿਰਫ ਡਰਾਈਵਰੀ ਕਰਕੇ ਛੋਟੇ ਜਿਹੀ ਆਪਣੀ ਉਸ ਮੁਹੱਬਤ ਦਾ ਇਜ਼ਹਾਰ ਕਰਨੇ ਆ। ਲੇਕਿਨ ਭੱਟ ਸਾਹਿਬ ਦੀ ਸ਼ਖਸੀਅਤ ਨੋ ਡਾਊਟ ਕਿ ਪੰਜਾਬੀ ਦੇ ਹਵਾਲੇ ਨਾਲ ਬਹੁਤ ਉੱਚੀ ਹੈ। ਸਭ ਤੋਂ ਮੇਨ ਚੀਜ਼ ਜ਼ਾਹਿਦ ਹਸਨ ਸਾਹਿਬ ਜਨਾਬ ਬੜੇ मोहतरम प्रोफैसर भी ने पंजाबी के हवाले नाल, चलो अपने हिस्से का काम तो कर रहे हैं, लेकिन लियाज घुमन साहब हो गए, क्योंकि मैं ज्यादातर तो जनाब वो ਜ਼ਾਹਿਦ हसन साहब नाल मेरी मुलाकात होंदी रही होते ते उस हवाले नाल जिन्ना को ਜ਼ਾਹਿਦ हसन साहब ने भी उत्थे अपनी जबान नूं फरोग देने वास्ते काम किया है, वो भी काबिले तहसीन है। असीं उन्हां नूं भी रिगार्ड करने आ ते तुहाडे सब दोस्तां दा बहुत बहुत शुक्रिया। माजरत के लेट हो गए, लेकिन एक तो ट्रैफिक च फस गए, दूसरा लाहौर जो बंदा वड़ जाता जे ना, लाहौरों निकलना बड़ा औखा जे। क्यों? क्योंकि जो तुसीं ना बचपन में सुनते कि लाहौर नहीं वेखिया, वो जमे नहीं है, तो असीं कोशिश करने कि हर बारी इत्थे आइए तो दोबारा जम के तो फिर जाइए, ताकि यादां इन्नियां भी होण, इन्नियां भी यादां ताकि जे साडा जिहड़ा साल है उत्थे गुजरदा वापस होने आ, वो साडीआं यादां साडे दिमाग दे विच रहन, इत्थों दे दोस्तां दे विच साडीआं जिहड़ियां यादां ने वो असीं छड्ड के जाइए। तो जनाब तुहाडे सब दोस्तां दा बहुत बहुत शुक्रिया। अस्सलाम वालेकुम। बहुत शुक्रिया, बड़ी मेहरबानी। भुले घर नूं मुड़दे पए ने, वेख पंजाबी जुड़दे पए ने। और फिर बाबा नजमेरी लिखते ने कि अंबर दा बूहा खोल के वेखांगा, मैं रब दे नाल पंजाबी बोल के वेखांगा। ते फिर इस गल नाल मैं चोई साहब नूं दावत देना कि उच्चा करके मैं जावांगा
जग ते बोल पंजाबी दा, घर घर वजदा लोग सुननगे एक दिन टोल पंजाबी दा। सदर पंजाबी जुबान तहरीक, सदर पंजाब लोक राज पार्टी, चौधरी इलियास घुम्मन साहब। बहुत शुक्रिया जी। बिस्मिल्लाह जी। साडे प्राहुणे आए ने, साडे वीर आए ने, मेयर साहब ते असी वो एक ही साडा गवर्नमेंट हाई स्कूल सोधरा है। ये हर काफ़ी जूनीयर सन मेरे तो, लेकिन ज़ाहिर है जिस स्कूल दे विच तुसी पढ़े होंदे हो दे सारे ही तालब इलम मुख्तलिफ दौर दे हो, सारे ही याद रहिंदे ने। फिर इलाका एक, फिर सब कुछ। क्योंकि मैं भी इंजीनियर हाँ, तो इंजीनियर साहब का नाम सुन के मैनू वैसे खुशी हुई है कि भी पेटी भरा ने साडे इलाके दे भी ने। फिर अपना अंसारी साहब, क्योंकि मेरे भी कोई मुख्तलिफ मैगजीन 5, लेकिन है वो सारे पंजाबी दे, तो एक कह लो कि हर एक दे नाल एक सहाफी होने का भी रिश्ता जिहड़ा है वो मौजूद है, एक इलाके का होने का भी रिश्ता मौजूद है। ते तुहाडे सारिਆਂ ਨਾਲ ही ते ਜਿਹੜਾ ਉਹ ਗੱਲਾਂ ਬਾਤਾਂ ਗੱਪਸ਼ਪ ਹੁੰਦੀ ਰਹਿੰਦੀ ਏ। भट्ट साहब ने अज ना अपना ही रिकॉर्ड मेरे ख्याल कोई 500 वारी ਜਿਹੜਾ ने तोड़ दिता है। अज एक ਕਾਨਫਰੰਸ ਦੇ ਵਿੱਚ, ਇੱਕ ਦਿਨ ਦੀ ਕਾਨਫਰੰਸ ਵਿੱਚ 5 ਸੈਸ਼ਨ ਹੋ ਗਏ ਨੇ। ਇਹ ਭਰਪੂਰ ਤਾੜੀਆਂ मुदस्सर, इकबाल भट्ट, बिलाल भट्ट, सारे भट्ट होर ते साडे जिहड़े फोटोग्राफर ते बच्चे ने साडे, और तुसी जिन्ने भी अच्छा हुण सैयद वसीम काजमी साहब तशरीफ लिआए ने, उन्हां नूं भी असीं जी आइआं नूं कहने आ जनाब, और सानूं बहुत खुशी हुई है कि वो भी तशरीफ लिआए ने। ते गल इह वे कि ਇਹ ਜਿਹੜੇ 5 ਸੈਸ਼ਨ ਨੇ ਨਾ, ਹੁਣ ਉਹਨਾਂ ਨੂੰ ਮੈਂ ਥੋੜਾ ਜਿਹਾ ਕੰਸੋਲੀਡੇਟ ਕਰਨਾ ਤਾਂ ਕਿ ਇੱਕ ਇੱਕ ਲਾਈਨ ਹਰ ਸੈਸ਼ਨ ਦੇ ਵਾਲੇ ਨਾਲ ਦੁਬਾਰਾ ਦੁਹਰਾ ਦਿੱਤੀ ਜਾਏ ਕਿ ਹੋਇਆ ਕੀ ਹੈ। ਬੜਾ ਹੀ ਸੋਹਣਾ ਸਾਡਾ ਪਹਿਲਾ ਪ੍ਰੋਗਰਾਮ ਸੀ ਕਿ ਸਾਡੇ ਇੱਕ ਜਿਨ੍ਹਾਂ ਦੀ ਤਸਵੀਰ ਵੀ ਤੁਹਾਡੇ ਸਾਹਮਣੇ ਨੂਰਾਨੀ ਚਿਹਰਾ ਹੈ ਜਨਾਬ, ਇਹ ਐਸੀ ਯਾਨੀ ਕਿ ਜੀ हफीज ताहिब साहब, ऐसी एक नूरानी शक्ल, मिठा बोलना, मिठा लिखना, और एक इश्क दे विच, इश्क रसूल विच डुबे हुए इंसान। हर साल उन्हां दा बकायदगी नाल भट्ट साहब प्रोग्राम करते हैं, क्योंकि इन्हां दे गवांढी भी और जिवें कहिंदे ने कि हत्थां विच उन्हां इन्हां नूं खड़ाया भी है। ते ऐसे ही जनाब उन्हां दे इस बियादे हजरत हफीज ताहिब साहब मनान दे उत्ते जिहड़ा ना एक जिवें दिली सकून सारियां लिया कि नातहान अच्छे तो अच्छा इत्थे मौजूद सी, उन्हें अपना अपना कलाम सुनाया और साडे रूहां दी तरावत जिवें हुंदी है, सुकून मिलिया सानू सारियां। फिर दूजा जिहड़ा सैशन सी साडा ओ मुख बहाली सी उमरां तीक विछोड़े। इरशाद मलिक साहब बड़ा यानी हर एक नाल कुदरती कोई ना कोई रिश्ता है। हुण मैं जदों एक्सीयन सा ना, वापड़ा दा एक्सीयन मैं 3 साल रहा अंदर कोटरा इथों लाके तो राजा जंग तक ते अगला सारा इलाका मेरे कोल सी। ये स्कूल टीचर ने, मैं सिर्फ इन्हां दे नाम दी मुख्तलिफ जेतां तुहानूं दस दियां, किताब विच नाम ही जावां ना ते तुसीं समझोगे कि ये जिहड़े उमरां तीक विछोड़े ने है की ने। बाहर ते लगता है ना कि उमरां तीक विछोड़े का मतलब है कि बड़ा ही लम्मा विछोड़ा, लेकिन दूजा ये शक्ल की है कि चलो ठीक है उमरां तीक विछोड़े ने ना, मरांगे तो फिर मिल पावांगे। अब हुण चौथा इहदी शक्ल दसो, तीसरी 2 ते हो गई, तीसरी की है साडा जिहड़ा वहदतुल वजूद दा फलसफा है ना कि सारे इंसान ले लो तो कायनात दा रब जिहड़ा एक ही वजूद। चौथा उधर, तीसरा उधर पे जाता है। तो फिर असीं वेखने यार ये उम्र की गल तो नहीं पे करते, ये तो कह रहे उमरां तीक विछोड़े। तो फिर पता लगता नहीं ये मुसलमानों का जिहड़ा फलसफा है ना या सूफी थाट जिहड़ी है वो तुम थोड़ा जिहा हट के अगर हिंदुआं भी तुसीं लै लो ना, को की कहिंदे ने कि तुसी 84 लाख जूना जड़ियां बदल के जाना है, यानी एक उम्र नहीं 84 लाख उम्र गुजारनियां।
ਯਾਨੀ ਇਸ ਨਾਂ ਦੇ ਚਾਰੇ ਰੂਪ ਤੁਸੀਂ ਜ਼ਿਹਨ ਵਿੱਚ ਰੱਖੋਗੇ ਤੇ ਤੁਹਾਨੂੰ ਫੇਰ ਪਤਾ ਲੱਗੇਗਾ ਕਿ ਇਹ ਬੰਦਾ ਕਿਸ ਲੈਵਲ ਦੀ ਪਿਆ ਸ਼ਾਇਰੀ ਕਰ। ਵਾਹ 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 ਵਾਹ। ਤੀਸਰਾ ਸਾਡਾ ਬਿਆਸ ਸੀ ਅਮੀਨ ਮਲਕ ਸਾਹਿਬ ਦੀ ਰਾਣੀ ਮਲਕ ਸਾਹਿਬਾ ਸਾਡੀ ਭੈਣ, ਉਹ ਵੀ ਵਜ਼ੀਰਾਬਾਦ ਦੀ ਰੂਹ ਸਾਡੀ ਭੈਣ। ਇਸ ਹਵਾਲੇ ਨਾਲ ਵੀ ਇਹ ਦੂਜਾ ਪੰਜਾਬੀ ਦੀ ਉਹ ਵੀ ਸ਼ਾਇਰ ਹੈ ਔਰ ਉਹਨਾਂ ਦਾ ਹਾਵਨ ਤੇ ਯਾਨੀ ਸ਼ਾਇਰ ਵੀ ਔਰ ਲਿਖਣ ਦਾ ਉਹ ਕਿਹੜੀ ਸਿਨਫ ਹੈ ਜਾਂ ਕਿਹੜਾ ਅੰਦਾਜ਼ ਹੈ ਜਿਹੜਾ ਨਹੀਂ ਉਹਨਾਂ ਅਪਣਾਇਆ। ਯਾਨੀ ਮੈਂ ਉਹਨਾਂ ਦੀਆਂ 5 ਕਿਤਾਬਾਂ ਪਹਿਲੀਆਂ ਮੈਂ ਛਾਪੀਆਂ ਸਨ, ਫਿਰ 3-4 ਭੱਟ ਸਾਹਿਬ ਨੇ ਛਾਪੀਆਂ ਔਰ ਅੱਗੋਂ ਵੀ ਉਹਨਾਂ ਦਾ ਜਿਹੜਾ ਕੋਈ ਰਹਿੰਦਾ ਮਟੀਰੀਅਲ ਉਹ ਵੀ ਭੱਟ ਸਾਹਿਬ ਛਾਪਣਗੇ ਇਨਸ਼ਾਅੱਲਾ। ਯਾਨੀ ਇੱਥੋਂ ਤੱਕ ਕਿ ਉਹ ਲਿਖਦਾ ਕੈਸਾ ਕਮਾਲ ਦਾ ਸੀ ਕਿ ਜਿਹਨੂੰ ਹੱਥ ਵੀ ਲਿਖਦਾ ਸੀ ਨਾ ਉਹ ਵੀ ਲੋਕ ਸਾਂਭ ਕੇ ਇੰਜ ਰੱਖਦੇ ਹਨ ਜਿਵੇਂ ਉਹ ਗਾਲਬ ਤੇ ਨਹੀਂ ਲੋਕਾਂ ਹੱਥ ਸਾਂਭੇ ਹੋਏ। ਤੇ ਆਸਾਂ ਵੀ ਉਹਨਾਂ ਦੀ ਜਿਹੜੀ 5ਵੀਂ ਕਿਤਾਬ ਸੀ ਚਿੱਠੀਏ ਮਲਕ ਦੀ ਉਹ ਛਾਪੀ ਸੀ ਤੇ ਇਹ ਉਹਨਾਂ ਦੀ ਯਾਦ ਬੜੇ ਬਾਕਾਇਦਾ ਯਾਨੀ 24 ਜਿਹੜੀ ਉਹਨਾਂ ਦੀ ਤਾਰੀਖ ਹੁੰਦੀ ਹੈ ਉਹ ਦਿਨ ਅਜੇ ਵੀ ਠੀਕ ਹੁੰਦਾ ਹੈ ਜਾਂ ਮੁਹਰਮਾਂ ਦੀ ਵਜ੍ਹਾ ਨਾਲ ਲੱਗਾ ਪਿੱਛਾ ਹੋ ਜਾਂਦਾ ਹੈ। ਉਹ ਵੀ ਯਾਨੀ ਕਿ ਅੱਜ ਅਸੀਂ ਇਕੱਠਾ ਹੀ ਪ੍ਰੋਗਰਾਮ ਜਿਹੜਾ ਭੱਟ ਸਾਹਿਬ ਨੇ ਤਰਤੀਬ ਦਿੱਤਾ। ਫਿਰ ਸਾਡਾ ਚੌਥਾ ਸੈਸ਼ਨ ਜਿਹੜਾ ਉਹ ਜ਼ਾਹਿਦ ਹਸਨ ਦੇ ਕਈ ਰੂਪ ਨੇ। ਜ਼ਾਹਿਦ ਹਸਨ ਸ਼ਾਇਰ ਵੀ ਹੈ। ਜ਼ਾਹਿਦ ਹਸਨ ਹੁਣ ਮੁਲਕ ਦਾ ਸਭ ਤੋਂ ਬਿਹਤਰੀਨ ਨਾਵਲਿਸਟ ਵੀ ਬਣੇ, ਨਾਵਲਿਸਟ ਨਾਲ ਕਹਾਣੀਕਾਰ ਵੀ, ਫਿਰ ਉਹ ਖੋਜੀ ਵੀ ਹੈ, ਖੋਜਕਾਰ ਵੀ ਆ ਜਿਹੜੇ ਪਿਛਲੇ ਜੇ ਨਾ ਕਿਤਾਬ ਛਾਪੀ ਸੀ। ਤੇ ਹੁਣ ਸੁਰਤ ਸਿਆਣ ਉਹ ਵੀ ਭੱਟ ਸਾਹਿਬ ਦੀ ਸੀ। ਤੇ ਹੁਣ ਇਹ ਜਿਹੜੀ ਨਵੀਂ ਨਜ਼ਮ ਵਿੱਚ ਜਿਹੜੀ ਨਾਬਰੀ ਦਾ ਮਤਲਬ ਹੁੰਦਾ ਬਗਾਵਤ। ਅਸਲ ਵਿੱਚ ਨਾ ਸਾਡੀ ਉਸ ਰਵਾਇਤ ਨੂੰ ਸਮਝਣ ਦੀ ਲੋੜ ਹੈ। ਪੰਜਾਬੀਆਂ ਨੂੰ ਨਾ ਆਮ ਇਹ ਮਿਲਦਾ ਯਾਰ ਪੰਜਾਬੀ ਇਹਨਾਂ ਲੜਦੇ ਨਹੀਂ। ਦੇਖੋ ਇੱਕ ਬੰਦੇ ਦਾ ਸਭ ਕੁਝ ਹੀ ਉਹਦੇ ਕੋਲ ਹੈ ਨਾ, ਉਹਦੇ ਕੋਲ ਖੇਤ ਨੇ, ਉਹ ਸਭ ਕੁਝ ਉਹਦੇ ਕੋਲ ਮੌਜੂਦ ਹੈ, ਉਹ ਲੜਨ ਦੀ ਉਸ ਵੇਲੇ ਲੋੜ ਨਹੀਂ ਸਮਝਦਾ। ਲੇਕਿਨ ਪੰਜਾਬ ਸਿਰਫ ਮੈਦਾਨਾਂ ਦਾ ਨਾਂ ਤੇ ਨਹੀਂ ਨਾ, ਤੁਸੀਂ ਚਕਵਾਲ ਤੋਂ ਅੱਗੇ ਲੱਗੇ ਜਾਓ ਉਹਨਾਂ ਦਾ ਵੀ ਬਿਲਕੁਲ ਜਿਹੜੀਆਂ ਗੱਖੜ ਕਬਾਇਲ ਨੇ ਪੰਜਾਬ ਦੇ ਜਾਂ ਹੋਰ ਉਹਨਾਂ ਦੇ ਉਸੇ ਤਰ੍ਹਾਂ ਹੀ ਫੌਜ ਦੇ ਵਿੱਚ ਵੇਖੋ ਸਾਡੀ ਪਾਕਿਸਤਾਨ ਦੀ ਫੌਜ ਵਿੱਚ 80% ਉਹ ਲੋਕ ਨੇ। ਤੇ ਪੰਜਾਬੀਆਂ ਦੇ ਅਗਰ ਟੋਟਲ ਕਹਿ ਲੋ ਕਿ 11 ਨੇ 12 ਨੇ ਜਿੰਨੇ ਵੀ ਨਿਸ਼ਾਨੇ ਐਦਰ ਨੇ ਤੇ ਵਿੱਚੋਂ 9-10 ਪੰਜਾਬੀਆਂ ਦੇ ਹੀ ਨੇ। ਯਾਨੀ ਹੋਰ ਕੋਈ ਮੁਕਾਬਲਾ ਕਰਕੇ ਤੇ ਵੇਖੇ। ਅਸੀਂ ਕਿਸੇ ਕੌਮ ਨੂੰ ਇੰਜ ਨਹੀਂ ਲਲਕਾਰਦੇ, ਪਰ ਜਿਹੜਾ ਇੰਜ ਕਹਿੰਦਾ ਕਿ ਪੰਜਾਬੀ ਲੜਦੇ ਨਹੀਂ ਉਹਨਾਂ ਨੂੰ ਦੱਸੋ ਕਿ ਜਦੋਂ ਪੰਜਾਬੀ ਮੈਦਾਨ ਦੇ ਵਿੱਚ ਆਉਂਦਾ ਨਾ ਤੇ ਪੰਜਾਬੀ ਦਾ ਵੀ ਕੋਈ ਮੁਕਾਬਲਾ ਨਹੀਂ ਕਰ ਸਕਦਾ। ਯਾਨੀ ਜਿਹੜੇ ਸਾਡੇ ਸੂਰਮੇ ਸਨ ਨਾ, ਭਾਵੇਂ ਪੋਰਸ ਨੂੰ ਲੈ ਲਓ, ਭਾਵੇਂ ਦੁੱਲਾ ਪੱਟੀ ਨੂੰ ਲੈ ਲਓ, ਅਹਿਮਦ ਖਲ ਨੂੰ ਲੈ ਲਓ, ਜਿਹੜੇ ਸਿੱਖ ਸਨ ਉਹਨਾਂ ਨੂੰ ਲੈ ਲਓ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਨੇ ਲੰਦਨ ਵਿੱਚ ਵੜ ਕੇ ਉਹਨੂੰ ਮਾਰਿਆ ਸੀ ਅੰਗਰੇਜ਼ ਨੂੰ, ਜਿੰਨੇ ਜਿਹੜਾ ਮੈਥੋਂ ਮਾਰੇ ਸਨ, ਹਾਂ ਉਡਾਇਰ ਨੇ। ਤੇ ਯਾਨੀ ਸਾਨੂੰ ਚਾਹੀਦੀ ਹੁੰਦੀ ਹੈ এনवायरमेंट। ਜੇ ਅਸੀਂ ਕਾਰੋਬਾਰ ਤੇ ਕਰਨਾ ਤਾਂ ਵਧੀਆ ਕਰਾਂਗੇ, ਅਸੀਂ ਜੇ ਪੜ੍ਹਨੇ ਆਪੇ ਤੇ ਦੂਜਿਆਂ ਸਾਰਿਆਂ ਤੋਂ ਅੱਗੇ ਹੋਵਾਂਗੇ, ਔਰ ਜੇ ਲੜਨਾ ਵੀ ਪਏਗਾ ਤੇ ਪੰਜਾਬੀ ਸਭ ਤੋਂ ਜ਼ਿਆਦਾ ਮਜਾਹਦ ਤੇ ਸੂਰਮਾ ਹੋਏਗਾ ਲੜਾਈ ਦੇ ਮੈਦਾਨ ਵਿੱਚ। ਇਹਨਾਂ ਸੂਰਮਿਆਂ ਵਾਸਤੇ ਇੱਕ ਪਰਵੀਂ ਤਾੜੀ ਹੋਣੀ ਚਾਹੀਦੀ ਹੈ। ਜਿਹੜੀ ਇਹਨੇ ਜ਼ਾਹਿਰ ਨੇ ਕਿਤਾਬ ਲਿਖੀ ਹੈ ਨਾ ਕਿ ਸਾਡੀ ਰਵਾਇਤ ਯਾਨੀ ਨਾਬਰੀ ਦੀ ਜਾਂ ਬਗਾਵਤ ਦੀ, ਚੰਦ ਹੀ ਮੈਂ ਮਸਾਲਾ ਦੇਣਾ। ਜਿਹੜਾ ਅਕਬਰ ਸੀ ਨਾ ਉਹ ਪੰਜਾਬੀ ਬੋਲਦਾ ਸੀ। ਮੁਗਲ ਬਾਦਸ਼ਾਹ ਬਾਰੇ ਤੁਹਾਡਾ ਤਸਵਰ ਦੇਵੇ ਨਾ ਖੋਰੇ ਕੋਈ ਉਰਦੂ ਜਾਂ ਜਿਹੋ ਜਿਹੀਆਂ ਫਿਲਮਾਂ ਬਣੀਆਂ ਉਹ ਨਹੀਂ, ਕਿਉਂਕਿ ਉਹ ਇੱਥੇ ਜੰਗ ਪਿਆ ਲੜਦਾ ਸੀ ਕਿ 8-10 ਸਾਲ ਦਾ ਸੀ ਤਾਂ ਪਿਓ ਮਰ ਗਿਆ ਤੇ ਉਸੇ ਟਾਈਮ ਹੀ ਬੈਰਮ ਖਾਨ ਇੱਥੇ ਹੀ ਮਿੱਟੀ ਦਾ ਤਖਤ ਬਣਾ ਕੇ ਤੇ ਉਹਨੂੰ ਤਾਜ ਪੰਜਾਬ ਦੇ ਵਿੱਚ ਪਾਇਆ ਸੀ। ਇੰਨਾ ਅਰਸਾ ਪੰਜਾਬ ਵਿੱਚ ਰਹਿਣ ਦੀ ਵਜ੍ਹਾ ਨਾਲ ਨਾ ਉਹ ਪੰਜਾਬੀ ਬੋਲਦਾ ਸੀ ਤੇ ਲਿਬਾਸ ਵੀ ਧੋਤੀ ਪਾਉਂਦਾ ਸੀ। ਇਹ ਤੁਸੀਂ ਕਨਫਰਮ ਕਿਤਾਬਾਂ ਸਾਰੀਆਂ ਚ ਪੁਰਾਣੀਆਂ ਚ ਕਰੋ ਔਰ ਤੁਹਾਨੂੰ ਲੱਭੇਗਾ ਕਿ ਮੈਂ ਗੱਲ ਕੋਈ ਐਵੇਂ ਨਹੀਂ ਪਿਆ ਫੜ ਪਿਆ ਮਾਰਦਾ। ਹੋਇਆ ਇਹ ਕਿ ਜਦੋਂ ਦੁੱਲਾ ਭੱਟੀ ਨੇ ਉਹਦੇ ਖਿਲਾਫ ਬਗਾਵਤ ਕੀਤੀ ਨਾ ਤੇ
ਇਹ ਹੁਣ ਉਹੀ ਉਹਦੀਆਂ ਨਜ਼ਮਾਂ ਦੀ ਮੈਂ ਗੱਲ ਤੇ ਕਰਨਾ ਕਿ ਜਿਹੜੀਆਂ ਨੇ ਨਾ ਸਾਡੀ ਨਾਬਰੀ ਰੀਤ। ਉਹਨੇ ਕਿਹਾ ਬੰਦਾ ਉੱਠਿਆ, ਅਗਰ ਤੇ ਜਾਣਦਾ ਸੀ ਉਹਦੇ ਪਿਓ ਨੂੰ ਵੀ ਤੇ ਦਾਦੇ ਨੂੰ, ਇਹਦਾ ਦੱਸੋ ਇਹਦੇ ਬਾਰੇ ਕੀ ਲੋਕਾਂ ਦਾ ਤਾਸਰ ਹੈ। ਤੇ ਉਹ ਦੱਸਣ ਵਾਲੇ ਨੇ ਦੱਸਿਆ ਕਿ ਉਹਦੇ ਬਾਰੇ ਇੱਕ ਸ਼ੇਰ ਪੂਰੀ ਸੰਦਲਬਾਰ ਵਿੱਚ ਮਸ਼ਹੂਰ ਹੈ ਉਹਦੀ ਮਾਂ ਦੇ ਬਾਰੇ ਕਿ ਦੁੱਲਾ ਜੰਮਣ ਵਾਲੀਏ ਜੰਮਿਆ ਲੋਹੇ ਦੀ ਲੱਠ ਨਹੀਂ। ਵਾਹ 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 ਇਹ ਵੇ ਪੰਜਾਬੀਆਂ ਦੇ ਨਾਲ। ਵਾਹ ਵਾਹ ਵਾਹ। ਫੇਰ ਇੱਥੇ ਅੰਗਰੇਜ਼ ਕਾਬਲ ਹੋ ਜਾਂਦੇ ਨੇ। ਇੱਕ ਬੜਾ ਹੀ ਮਸ਼ਹੂਰ ਵਾਕਿਆ ਹੈ ਕਿ ਦੂਸਰੀ ਜੰਗੇ ਅਜ਼ੀਮ ਲੱਗੀ ਸੀ ਤੇ ਅੰਗਰੇਜ਼ ਕਿਸੇ ਪਿੰਡ ਗਿਆ, ਫੌਜ ਦੀ ਭਰਤੀ ਦੇ ਹਵਾਲੇ ਨਾਲ ਉਹਦੇ ਹੋਰ ਵੀ ਹਮਲਾ ਸੀ ਕਿ ਇਥੋਂ ਜਿਹੜਾ ਨਾ ਹਮਲਾ ਜਿਹੜਾ ਭਰਤੀ ਬੰਦੇ ਕਰਨ ਲਈ। ਉਹ ਗਿਆ ਨਾ ਤੇ ਪਿੰਡ ਸਾਰਾ ਇਕੱਠਾ ਹੋਇਆ ਸੀ। ਇੱਕ ਮਾਈ ਬੁੱਢੀ ਉਹ ਵਿੱਚੋਂ ਕੱਠ ਦੇ ਵਿੱਚੋਂ ਨਿਕਲੀ ਤੇ ਉਹਨੇ ਕੋਈ ਸ਼ੇਰ ਬੋਲਿਆ। ਉਹਨੇ ਕਿਹਾ ਇਹ ਮਾਈ ਕੀ ਬੋਲ ਕੇ ਗਈ ਹੈ? ਤੁਸੀਂ ਤਾਂ ਸਾਰੇ ਅੰਗਰੇਜ਼ ਦਾ ਦੌਰ ਸੀ, ਸਿਰ ਲਾ ਦਿੰਦੇ ਸਨ ਜਾਂ ਅੰਦਰ ਕਰ ਦਿੰਦੇ ਸਨ। ਉਹ ਦੱਸਣ ਵਾਲਿਆਂ ਡਰਦਿਆਂ ਦੱਸਿਆ। ਉਹਨੇ ਕਿਹਾ ਮਾਈ ਕਹਿ ਗਈ ਏ ਓਏ ਖੰਭ ਖੁੱਸ ਗਏ ਨੇ ਕਾਵਾਂ ਦੇ, ਖੰਭ ਖੁੱਸ ਗਏ ਨੇ ਕਾਵਾਂ ਦੇ, ਓਏ ਬਸ ਕਰ ਵੇ ਜਰਮਨ ਪੁੱਤ ਮੁੱਕ ਗਏ ਨੇ ਮਾਵਾਂ ਦੇ। ਐ ਵੇ ਨਾਬਰੀ ਦੀ, ਯਾਨੀ ਇੱਕ ਬਿਲਕੁਲ ਅਨਪੜ੍ਹ ਬੀਬੀ ਪੰਜਾਬ ਦਾ ਜਿਹੜਾ ਨਾ ਉਹ ਪੂਰਾ ਕੇਸ ਲੜਦੀ ਏ ਪਈ। ਹੁਣ ਅਸੀਂ ਆਪਣੇ 5 ਸੈਸ਼ਨ ਔਰ ਆਪਣੇ ਜਿਹੜਾ ਆਏ ਨੇ ਵੀਰ ਇਹਨਾਂ ਦਾ ਵੀ ਸਵਾਗਤ ਕਰ ਲਿਆ। ਹੁਣ 2 ਗੱਲਾਂ ਸਿਰਫ ਪੰਜਾਬੀ ਦੀਆਂ ਕਰਕੇ ਤੇ ਮੈਂ ਗੱਲ ਮੁਕਾ ਦਿਆਂਗਾ। ਜਿਵੇਂ ਤੁਸੀਂ ਮਹਿਰ ਸਾਹਿਬ ਭੁੱਲ ਗਏ ਹੋ ਨਾ ਗੂਗਲ ਵਿੱਚ, ਪਰਸੋਂ ਇੱਕ ਬਦਕਿਸਮਤ ਖਾਨਦਾਨ ਕੋਇਟਾ ਤੋਂ ਨਿਕਲਿਆ ਸੀ। ਯਾਨੀ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਨਿਕਲੇ ਉਹ ਕੋਇਟੇ ਤੋਂ ਰਾਤ ਦੇ ਵੇਲੇ। ਦੇਖੋ ਨਾ ਉਹਨਾਂ ਦੀ ਆਪਣੀ, ਲੇਕਿਨ ਹੁਣ ਗੁਜ਼ਰ ਗਏ ਨਾ, ਅਸੀਂ ਉਹ ਨਹੀਂ ਕਹਿੰਦੇ। ਨਿਕਲੇ ਉਹ ਸਮਝੇ ਕਿ ਪਾਕਿਸਤਾਨ ਸਾਰੇ ਵਿੱਚ ਹੈਰ ਹਰੀਅਤ, ਰਾਤ ਦੇ 1 ਵਜੇ ਨਿਕਲੇ। ਔਰ ਇਤਬਾਰ ਕਿਹਦੇ ਤੇ ਪੇ ਕਰਦੇ ਨੇ? ਗੂਗਲ ਤੇ। ਉਸ ਗੂਗਲ ਤੇ ਉਸ ਇਲਾਕੇ ਵਿੱਚ ਜਿੱਥੇ ਸਿਗਨਲ ਹੈ ਕੋਈ ਨਹੀਂ, ਤੋ ਚਲੇ ਗਏ ਸਿੱਧੇ ਦਹਿਸ਼ਤਗਰਦਾਂ ਵਿੱਚ। BLA ਦੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਤੇ ਦਹਿਸ਼ਤਗਰਦਾਂ ਦਾ ਇਹ ਨਹੀਂ ਵੇਖਿਆ ਕਿ ਇੱਕ ਨੌਜਵਾਨ ਮਰਦ ਤੇ ਔਰਤ ਤੇ ਨਾਲ ਛੋਟੇ ਛੋਟੇ ਬੱਚੇ। ਤੁਸੀਂ ਉਹਨਾਂ ਦੀ ਤਸਵੀਰ ਹੀ ਨਹੀਂ ਵੇਖ ਸਕਦੇ ਉਹਨਾਂ ਬੱਚਿਆਂ ਦੀ ਕਿ ਉਹਨਾਂ ਹੱਥ ਬੰਨੇ। ਇਹ ਤਸਵੀਰ ਚੱਲਦੀ ਪਈ ਕਿ 2 ਸਾਲ 2.5 ਸਾਲ ਦੀ 3 ਸਾਲ ਦੀ ਬੱਚੀ ਤੇ ਹੱਥ ਜੋੜਦੀ ਕਿ ਨਾ ਸਾਡੇ ਪਿਓ ਨੂੰ ਮਾਰ। ਇੱਥੇ ਜਿਹੜਾ ਤਸਵਰ ਹੈ ਸਾਡੇ ਫੌਜ ਦਾ, ਐਸਟੈਬਲਿਸ਼ਮੈਂਟ ਦਾ ਕਿ ਹਰ ਹਕੂਮਤ ਹੋਵੇਗੀ, ਉਹ ਕਿੱਥੇ ਗਿਆ? ਇਹ ਦਹਿਸ਼ਤਗਰਦ ਕਿਉਂ ਬਾਰ-ਬਾਰ ਸਾਡੇ ਪਾਕਿਸਤਾਨੀ, ਭਾਵੇਂ ਦੇਖੋ ਕਰਾਚੀ ਦਾ, ਔਰ ਇਹ ਮਸਲਾ ਵੀ ਜ਼ਿਆਦਾ ਇਸ ਲਈ ਚੁੱਕਿਆ ਗਿਆ ਕਿ ਉਹ ਕਰਾਚੀ ਦਾ। ਮੈਂ ਸਮਝਣਾ ਕਿ ਇਹ ਅਗਰ ਹੁੰਦਾ ਨਾ ਪੰਜਾਬੀ, ਲਓ ਜੀ 9 ਪੰਜਾਬੀ ਬੱਸ ਤੋਂ ਉਤਾਰ ਕੇ ਸ਼ਨਾਖਤੀ ਕਾਰਡ ਵੇਖ ਕੇ ਪੂਰੀ ਤਸੱਲੀ ਨਾਲ ਕਿ ਕਿਧਰੇ ਕੋਈ ਹੋਰ ਨਾ ਮਾਰਿਆ ਜਾਵੇ, ਉਹਦੀ ਕੋਈ ਤੁਹਾਡਾ ਟੀਵੀ ਖਬਰ ਹੀ ਨਹੀਂ ਦੇਗਾ। ਦੂਜੇ ਤੀਜੇ ਦਿਨ ਕਿਸੇ ਅਖਬਾਰ ਦੇ ਵਿੱਚ ਉਹ ਚੌਥੇ 5ਵੇਂ ਸਫ਼ੇ ਤੇ ਆਏਗਾ ਕਿ ਜਿਹੜਾ 9 ਮਜ਼ਦੂਰ, ਪਾਕਿਸਤਾਨੀ ਮਜ਼ਦੂਰ, ਪੰਜਾਬੀ ਫੇਰ ਵੀ ਨਹੀਂ ਕਹਿਣਗੇ। ਵੇਖੋ ਹੁਣ ਫਰਕ ਤੁਹਾਨੂੰ ਸਮਝ ਆਣਾ ਚਾਹੀਦਾ ਹੈ ਕਿ ਬੋਲਣਾ ਚਾਹੀਦਾ। ਤੁਹਾਡੇ ਤੇ ਜ਼ੁਲਮ ਹੁੰਦਾ ਤੇ ਬੋਲੋ। ਯਾਨੀ ਹੁਣ ਤੁਹਾਨੂੰ ਮਾਰਨਿੰਗ ਸ਼ੋਅ ਵਿੱਚ ਵੀ ਅਸੀਂ ਨਹੀਂ, ਤੂੰ ਵੀ ਬਸ ਸਮਰੌਲਾ ਪਾਣ, ਰਾਤ ਦੇ ਵੀ ਪ੍ਰੋਗਰਾਮਾਂ ਵਿੱਚ ਸਾਰੇ ਟੀਵੀ ਚੈਨਲ, ਕਿਉਂਕਿ ਕਰਾਚੀ ਦੇ ਮਰੇ ਨੇ। ਹਾਲਾਂਕਿ ਉਹਨਾਂ ਤੋਂ ਵੀ ਜ਼ਿਆਦਾ ਸਾਨੂੰ ਧੋਖੇ ਕਿਉਂ ਮਾਸੂਮ ਨੇ ਉਹ। ਲੇਕਿਨ ਜਦੋਂ ਮਸਲਸਲ 5 ਸਾਲ ਤੋਂ ਪੰਜਾਬੀਆਂ ਨੂੰ ਟਰੇਨਾਂ ਤੋਂ ਵੀ ਲਾ ਕੇ ਮਾਰਿਆ ਜਾ ਰਿਹਾ ਸੀ, ਬੱਸਾਂ ਤੋਂ ਵੀ ਲਾ ਕੇ ਮਾਰਿਆ ਜਾ ਰਿਹਾ ਸੀ, ਤੇ ਮੈਂ ਕਈ ਅਰਸੇ ਤੋਂ ਇਹ ਗੱਲ ਪਿਆ ਕਰਨਾ ਕਿ ਹਾਲਾਤ ਨੂੰ ਨਾਰਮਲ ਕਰਨਾ ਨਾ, ਤੇ ਉੱਥੋਂ ਜਿਹੜਾ ਸਾਡਾ ਕਿਲਾ ਹੰਜਰਾਬ ਤੋਂ ਸ਼ੁਰੂ ਕਰੋ। ਯਾਨੀ ਉੱਥੋਂ ਆਪਣੇ ਦਹਿਸ਼ਤਗਰਦ ਨੂੰ ਤੂੰ ਡਰ ਕੇ ਦੌੜ ਜਾਣਾ, ਕੋਈ ਹੱਲ ਨਹੀਂ ਹੁੰਦਾ। ਮੈਂ ਕਹਿਣਾ ਉੱਥੇ ਜਿੱਥੋਂ ਚੀਨ ਤੂੰ ਰਾਹ ਅੰਦਰ ਵੜਦਾ ਨਾ, ਉੱਥੋਂ
ਸ਼ਾਹਰਾ ਤੋਂ ਲੈ ਕੇ ਕਰਾਕਰਮ ਤੋਂ ਲੈ ਕੇ ਤੇ ਗਵਾਦਰ ਤੱਕ ਸਾਰੇ ਇਲਾਕੇ ਦੇ ਵਿੱਚ ਜਿਹੜੇ ਮੁਹਿੱਬੇ ਵਤਨ ਪਾਕਿਸਤਾਨੀ ਨੇ ਵਿੱਚ ਪੰਜਾਬੀ ਵੀ ਹੋਣ, ਉਹਨਾਂ ਸਾਰਿਆਂ ਦੀਆਂ ਬਸਤੀਆਂ ਵਿਛਾਈਆਂ ਬਣਾਈਆਂ ਜਾਣ। ਯਾਨੀ ਇਹ ਕੋਈ ਹੱਲ ਨਹੀਂ ਕਿ ਤੁਹਾਡੇ ਮੁਲਕ ਦਾ ਜਿਹੜਾ ਵੇ 60% ਦਾ ਏਰੀਆ ਤੁਸੀਂ ਕਹੋ ਨਹੀਂ ਯਾਰ ਉੱਥੇ ਹਾਲਾਤ ਬੜੇ ਖਰਾਬ ਨੇ ਤੇ ਘਰ ਛੱਡ, ਜਿਵੇਂ ਜਿਵੇਂ 33,000 ਪੰਜਾਬੀਆਂ ਨੂੰ ਮਾਰਿਆ ਗਿਆ ਤੇ ਸਾਰੇ ਮੂੰਹ ਵੱਟ ਕੇ ਬੈਠੇ ਨੇ। ਔਰ ਇਹ ਸਿੰਧ ਦੇ ਵਿੱਚ ਵੀ ਇੰਜ ਹੀ ਹੋ ਰਿਹਾ। ਅਸਲ ਸਿੰਧੀ ਤੇ ਡਾਕਟਰ ਅਸ਼ੋਕ ਕੁਮਾਰ ਹੈ, ਉਹ ਜਿਹੜੇ ਬਾਹਰੋਂ ਆਏ ਸਨ ਕਬਜ਼ਾ ਗਰੁੱਪ, ਉਹ ਹੁਣ ਸਿੰਧ ਦੇ ਮਾਲਕ ਬਣੇ ਨੇ। ਯਾਨੀ ਜ਼ੁਲਮ ਦੀ ਇੰਤਹਾ ਵੇ ਕਿ ਜਿਹੜਾ ਕਾਬਜ਼ ਮਾਫੀਆ ਹੈ ਨਾ, ਉਹਨਾਂ ਦਾ ਤਲਕ ਜਾਂ ਸ਼ਾਮ ਤੋਂ ਹੈ, ਫਿਰ ਉਹ ਈਰਾਨ ਆਏ, ਉੱਥੋਂ ਵੀ ਜੁੱਤੀਆਂ ਪਈਆਂ ਬਾਦਸ਼ਾਹ ਬਦਰੁੱਦੀਨ ਦੇ ਦੌਰ ਵਿੱਚ। ਉਹ ਇੱਥੇ ਜਿਹਨੇ ਬਲੋਚਿਸਤਾਨ ਦੇ, ਜਿਹਦਾ ਨਾਮ ਬਲੋਚਿਸਤਾਨ ਹੈ ਹੀ ਨਹੀਂ, ਇਹ ਪਾਕਿਸਤਾਨ ਦੀ ਮਿਹਰਬਾਨੀ ਹੈ ਕਿ ਕਲਾਤ ਸੀ, ਹਰਾਨ ਸੀ, ਮੁਖਤਲਿਫ ਰਿਆਸਤਾਂ ਸਨ ਜਿਨ੍ਹਾਂ ਨੂੰ ਜੋੜ ਕੇ ਪਾਕਿਸਤਾਨ ਨੇ ਉਹਦਾ ਨਾਮ ਬਲੋਚਿਸਤਾਨ ਰੱਖਿਆ। ਔਰ ਗਵਾਦਰ ਨੂੰ ਤੇ ਫਿਰੋਜ਼ ਖਾਨ ਨੇ ਪੰਜਾਬੀ ਹਾਕਮ ਨੇ ਅਮਾਨ ਕੋ ਖਰੀਦਿਆ ਸੀ। ਯਾਨੀ ਤੁਸੀਂ ਵੇਖੋ ਤਾਂ ਸਹੀ ਕਿ ਇੱਕ ਸਖਤ ਮੁਹਿੱਬੇ ਵਤਨ, ਔਰ ਇਹ ਜਿਹੜੇ ਅਫਗਾਨੀ ਤੇ ਮਾਰਦੇ ਨੇ, ਕਦੀ ਰੇਂਜਰ ਤੇ ਹਮਲਾ ਕਰਦੇ ਨੇ, ਕੱਲ ਵੀ ਹੋਇਆ ਨਾ ਕਰਾਚੀ ਦੇ ਵਿੱਚ। ਕਿਉਂ ਇਹਨਾਂ ਨੂੰ ਬਖਸ਼ਿਆ ਜਾ ਰਿਹਾ? ਕੱਢੋ ਇਹਨਾਂ ਸਾਰਿਆਂ ਅਫਗਾਨਾਂ ਨੂੰ ਬਾਹਰ, ਵਾਪਸ ਕਰੋ। ਕਿਸ ਕੇ ਹੁਣ ਵੀ ਤੁਸੀਂ ਅੱਜ ਮਾਰਕੀਟ ਵਿੱਚ ਚਲੇ ਜਾਓ, ਤੁਹਾਨੂੰ ਸਾਰੇ ਅਫਗਾਨ ਨਜ਼ਰ ਆਉਣਗੇ। ਤੇ ਭਾਜੀ ਇਹ ਕੋਈ ਕਰਨ ਨਾਲ ਹੋਣਾ ਹੈ। ਔਰ ਮੈਂ ਜਿਹੜੀ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਨਾ, ਬੋਲਣਾ ਪੈਂਦਾ ਹੈ। ਇਹ ਨਹੀਂ ਕਿ ਤੁਸੀਂ ਕਹੋ ਕਿ ਪੰਜਾਬੀ ਜ਼ੁਬਾਨ ਜ਼ਰੀਆ ਤਾਲੀਮ ਬਣ ਜਾਵੇ ਤੇ ਕੀ ਉਰਦੂ ਵਾਲੇ ਤਹਿਰੀਕ ਚਲਾਣਗੇ ਪੰਜਾਬੀ ਜ਼ੁਬਾਨ ਵਾਸਤੇ? ਉਹ ਪੰਜਾਬੀਆਂ ਨੂੰ ਚਲਾਣੀ ਪੈਣੀ ਹੈ। ਦੂਜੇ ਜਿਹੜੇ ਸਾਡੇ ਬਾਹਰ ਵੀ ਬੈਠੇ ਨੇ, ਦੇਖੋ ਪਿਛਲੇ ਦਿਨਾਂ ਕੈਨੇਡਾ ਦੇ ਵਿੱਚ ਇੱਕ ਤਹਿਰੀਕ ਚਲੀ, ਕਿਉਂਕਿ ਉੱਥੇ ਉਹ ਲੈਂਦੇ ਨੇ ਜਾਇਜ਼ਾ ਪੂਰੇ ਮੁਲਕ ਦੀਆਂ ਜ਼ਬਾਨਾਂ ਦਾ, ਔਰ ਉਹਦੇ ਫਿਰ ਪਿੱਛੇ ਫੰਡਿੰਗ ਹੁੰਦੀ ਹੈ, ਫੰਡ ਸਰਕਾਰੀ ਮਿਲਦੇ ਨੇ। ਤੇ ਜਿਹੜੇ ਪੰਜਾਬੀ ਸਨ ਕੈਨੇਡਾ ਦੇ, ਸਾਰੇ ਹੀ ਆਪਣੀ ਮਾਦਰੀ ਜ਼ਬਾਨ ਉਰਦੂ ਲਿਖ ਦਿੱਤੀ। ਯਾਨੀ ਹੈ ਨਾ ਜ਼ੁਲਮ ਦੀ ਇੰਤਹਾ। ਉਹ ਜ਼ਬਾਨ ਜਿਹੜੀ ਪੰਡਤ ਨਹਿਰੂ ਦੀ ਸੀ, ਜਿਹੜੀ ਇੰਦਰਾ ਗਾਂਧੀ ਦੀ ਮਾਦਰੀ ਜ਼ਬਾਨ ਸੀ, ਉਹਨੂੰ ਪਾਕਿਸਤਾਨ ਦੀ ਕੌਮੀ ਜ਼ਬਾਨ ਬਣਾ ਦਿੱਤਾ ਗਿਆ। ਇੱਕ ਤਾੜੀ ਹੋਣੀ ਚਾਹੀਦੀ ਹੈ ਇਸ ਮਾਹੌਲ ਦੇ ਉੱਤੇ ਕਿ ਤੁਹਾਡੀ ਇਹ ਖਾਮੋਸ਼ੀ ਪੰਜਾਬੀਆਂ ਦੀ, ਕਿ ਜਦੋਂ ਤੁਸੀਂ ਪੰਜਾਬੀ ਆਪਣਾ ਹੱਕ ਨਹੀਂ ਮੰਗੋਗੇ, ਜਦੋਂ ਪੰਜਾਬੀ ਨਹੀਂ ਬੋਲੇਗਾ ਕਿ ਪੰਜਾਬੀ ਹੋਣੀ ਚਾਹੀਦੀ ਹੈ, ਉਹ ਅਸਲ ਵਿੱਚ ਪਾਕਿਸਤਾਨ ਦਾ ਵੀ ਨੁਕਸਾਨ ਕਰੇਗਾ, ਕਿਉਂਕਿ ਉਹਨੂੰ ਆਪਣੀ ਜ਼ੁਬਾਨ ਨਾਲ ਪਿਆਰ ਨਹੀਂ ਨਾ ਹੋਵੇਗਾ। ਤੇ ਉਹ ਕਹੇਗਾ ਯਾਰ ਪਸ਼ਤੋ ਇਹ ਵੀ ਹੋਰੇ ਪਤਾ ਨਹੀਂ ਕਿੰਨਾ ਦੀ ਜ਼ਬਾਨ ਹੈ, ਬਲੋਚੀ ਵੀ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸਾਨੂੰ ਕਿਸੇ ਜ਼ਬਾਨ ਨਾਲ ਕੋਈ ਮਸਲਾ ਨਹੀਂ, ਪਸ਼ਤੋ ਹੋਵੇ, ਬਲੋਚੀ ਹੋਵੇ, ਸਿੰਧੀ ਹੋਵੇ, ਕੋਈ ਵੀ ਇੱਥੇ ਦੇ ਲੋਕਾਂ ਦੀ ਜ਼ਬਾਨ, ਜਿਨ੍ਹਾਂ ਦੀ ਉਰਦੂ ਵੀ ਹੈ, ਜਿੰਨੇ ਵੀ ਨੇ ਉਹ ਲੋਕ ਜਿਹਦੀ ਮਾਦਰੀ ਜ਼ਬਾਨ ਹੈ, ਉਹਦੇ ਬੋਲਣ ਨੂੰ ਤਾਂ ਸਾਨੂੰ ਕਿਉਂ ਇਤਰਾਜ਼ ਹੋਵੇਗਾ? ਅਸੀਂ ਤੇ ਆਨੇ ਆ ਉਰਦੂ, ਸਾਡੇ ਬੱਚਿਆਂ ਨੂੰ ਕਿਉਂ ਕਹਿੰਦੇ ਨੇ ਕਿ ਤੁਸੀਂ ਬੋਲੋ? ਔਰ ਬਾਹਰ ਵਾਲੇ ਤੁਹਾਡੇ ਵੀ ਕੰਨ ਖੁੱਲਣੇ ਚਾਹੀਦੇ ਨੇ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਣੀ ਹੈ। ਉੱਥੇ ਕੀ ਤੁਕ ਬਣਦਾ ਕਿ ਉੱਥੇ ਤੁਸੀਂ ਉਰਦੂ ਬੋਲਦੇ ਹੋ? ਤੁਸੀਂ ਸਾਰਿਆਂ ਪੰਜਾਬੀ ਨਾਲ ਜੁੜਨੇ। ਬੜ ਸਾਹਿਬ ਇੰਨੇ ਰਾਉਂਡ ਪੇ ਲਾਉਂਦੇ ਨੇ, ਇੰਨੇ ਪੈਸੇ ਯਾਨੀ ਲਾ ਕੇ ਆ ਜਾਂਦੇ ਨੇ। ਉਹਦਾ ਸਾਰੀ ਗੱਲ ਦਾ ਮਕਸਦ ਇਹੀ ਹੁੰਦਾ ਹੈ ਕਿ ਪੰਜਾਬੀ ਜ਼ਬਾਨ ਨੂੰ ਅਸਾਂ ਜ਼ਿੰਦਾ ਕਰਨਾ ਹੈ, ਪੰਜਾਬੀ ਜ਼ਬਾਨ ਨੂੰ ਪੰਜਾਬ ਦੇ ਜ਼ਰੀਆ ਤਾਲੀਮ ਬਣਾਉਣਾ ਹੈ, ਪੰਜਾਬੀ ਜ਼ਬਾਨ ਨੂੰ ਅਦਾਲਤ ਦੀ ਇੱਥੇ ਦੀ ਅਸਾਂ ਸਰਕਾਰੀ ਜ਼ਬਾਨ ਬਣਾਉਣਾ ਹੈ। ਔਰ ਇਨਸ਼ਾਅੱਲਾ ਸਾਡਾ ਇਹ ਅਸੂਲ ਹੈ ਕਿ ਇੱਥੇ ਦੀਆਂ ਜਿਹੜੀਆਂ ਵੀ 4 ਸੂਬਿਆਂ ਦੀਆਂ ਜ਼ਬਾਨਾਂ ਨੇ, ਜਿੱਥੇ ਪੰਜਾਬੀ 65% ਹੈ, ਯਾਨੀ ਪੰਜਾਬੀ ਵੀ ਕੌਮੀ ਜ਼ਬਾਨ ਹੋਵੇ ਪਾਕਿਸਤਾਨ ਦੀ। ਔਰ ਹੈ ਵੀ ਨੇ ਬਾਹਰ ਦੇ ਮੁਲਕਾਂ ਦੇ ਵਿੱਚ, ਤੁਸੀਂ ਜਾਣਦੇ ਹੋ ਹਿੰਦੁਸਤਾਨ ਵਿੱਚ, ਕੈਨੇਡਾ ਦੀ ਮਿਸਾਲ ਲੈ ਲਓ। ਔਰ ਕੋਈ ਇੱਕ ਜ਼ਬਾਨ ਨੂੰ ਤਾਂ ਨਹੀਂ ਰੱਖਣਾ ਹੁੰਦਾ। ਆਸਟ੍ਰੇਲੀਆ ਵਿੱਚ ਵੀ ਇੰਜ ਹੀ ਹੈ, ਪੰਜਾਬੀ ਵੀ ਕੌਮੀ ਜ਼ਬਾਨ ਹੋਵੇ, ਸਿੰਧੀ ਵੀ ਕੌਮੀ ਜ਼ਬਾਨ ਹੋਵੇ, ਬਲੋਚੀ ਵੀ ਕੌਮੀ ਜ਼ਬਾਨ ਹੋਵੇ, ਤੇ ਪਸ਼ਤੋ ਵੀ ਪਾਕਿस्तान ਦੀ ਕੌਮੀ ਜ਼ਬਾਨ ਹੋਵੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ।
लो जी, बहुत बहुत शुक्रिया, बहुत मेहरबानी। बिलखसूस लेट आने वाले दोस्तों का ज्यादा शुक्रिया। वसीम, बहुत मेहरबानी तेरी, देर आयत दुरुस्त आयत। इंशाल्लाह असी कोशिश करांगे कि तेरे जान तो पहला फिर भी गपशप होवे। ते सारे दोस्तों का बहुत शुक्रिया, मेहरबानी। एक ग्रुप फोटो बनवा लीजिए ते फिर खाना। अपना पर्चा। अच्छा जी, हक दी बोली बोल फरीदा, हक दी बोली बोल